ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਅਖੀਰ ਉਹੀ ਹੋਇਆ ਜੋ ਕਿ RSS ਪਿਛਲੇ 12 ਸਾਲਾਂ ਤੋਂ ਕਰਨ ਲਈ ਬੇਚੈਨ ਸੀ। ਵਰ੍ਹਾ 2003 ਦੇ ਵਿੱਚ ਸਿੱਖ ਕੌਮ ਦੀ ਅਡਰੀ ਹਸਤੀ ਦਾ ਪ੍ਰਤੀਕ ਨਾਨਕ ਸ਼ਾਹ ਕੈਲੰਡਰ ਬਾਰੇ ਬੜੀ ਲੰਮੀ ਵਿਚਾਰ ਚਰਚਾ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੋ ਕੇ ਪੰਥ ਲਈ ਜਾਰੀ ਕੀਤਾ ਗਿਆ ਸੀ। ਉਦੋਂ ਤੋਂ ਹੀ RSS ਇਸ ਕੈਲੰਡਰ ਨੂੰ ਖਤਮ ਕਰਨ ਦੇ ਲਈ ਅਖੌਤੀ ਸੰਤ ਸਮਾਜ ਨੂੰ ਅੱਗੇ ਕਰਕੇ ਯਤਨਸ਼ੀਲ ਸੀ। 2009 ਦੇ ਵਿੱਚ ਸੋਧਾਂ ਦੇ ਨਾਮ ਥੱਲੇ ਇਸ ਦਾ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ ਸੀ, ਪਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦ੍ਰਿੜਤਾ ਦੇ ਨਾਲ ਮੂਲ ਨਾਨਕ ਸ਼ਾਹ ਕੈਲੰਡਰ 2003 ਤੇ ਪਹਿਰਾ ਦੇ ਰਹੇ ਹਨ। ਇਸ ਵਾਰ ਉਹਨਾਂ ਨੇ ਜਦੋਂ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਨਾਨਕ ਸ਼ਾਹ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਉਣਾ ਚਾਹਿਆ ਤਾਂ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ, ਪਰ ਉਹ ਆਪਣੇ ਫੈਸਲੇ ਤੇ ਦ੍ਰਿੜ ਰਹੇ ਅਤੇ ਅਖੀਰ ਸ਼੍ਰੋਮਣੀ ਕਮੇਟੀ ਦੇ ਆਰਜ਼ੀ ਵਰਕਿੰਗ ਕਮੇਟੀ ਨੇ ਜਥੇਦਾਰ ਨੰਦਗੜ੍ਹ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ। ਵੀਅਰਸ, ਹੁਣ ਅਗਲਾ ਕਦਮ ਨਾਨਕ ਸ਼ਾਹ ਕੈਲੰਡਰ ਅਤੇ ਫਿਰ ਸਿੱਖ ਰਹਿਤ ਮਰਿਆਦਾ ਦਾ ਪੂਰੀ ਤਰ੍ਹਾਂ ਭੋਗ ਪਾਉਂਦਾ ਹੋਵੇਗਾ। ਅੱਜ ਅਸੀਂ ਦੋ ਅਹਿਮ ਸ਼ਖਸੀਅਤਾਂ ਨਾਲ ਇਸ ਮੁੱਦੇ ਅਤੇ ਹੋਰ ਪੰਥਕ ਮੁੱਦਿਆਂ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਰੇਸ਼ਮ ਸਿੰਘ ਜੀ ਨਾਲ, ਜਿਹੜੇ ਕਿ ਕੈਲੀਫੋਰਨੀਆ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਵਿਚਾਰ ਤੁਹਾਡੇ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਅਤੇ ਬਾਦਲ ਅਕਾਲੀ ਦਲ ਨੇ ਸੰਤ ਸਮਾਜ ਨਾਲ ਮਿਲ ਕੇ ਜਿਹੜਾ ਨਾਨਕ ਸ਼ਾਹ ਕੈਲੰਡਰ ਦਾ ਭੋਗ ਪਾਉਣ ਦਾ ਤਰੀਕਾ ਲੱਭਿਆ ਕਿ ਜਥੇਦਾਰ ਨੰਦਗੜ੍ਹ ਨੂੰ ਸਾਈਡ ਤੇ ਕਰਕੇ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, ਇੱਕ ਤਾਂ ਇਹ ਸਾਰੀ ਜਿਹੜੀ ਸੋਚ ਹੈਗੀ ਹੈ, ਇਹਦੇ ਪਿਛੋਕੜ ਨੂੰ ਸਮਝਣਾ ਪਊਗਾ ਸਿੱਖਾਂ ਨੂੰ ਕਿ ਇਹਦੇ ਪਿੱਛੇ ਜਿਹੜੀ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ। ਹਾਂਜੀ, ਇਹ ਸਿੱਖ ਜਿਹੜੇ ਆ, ਸਿੱਖ ਇਤਿਹਾਸ ਤੋਂ, ਗੁਰੂ ਇਤਿਹਾਸ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਣ ਤੋਂ ਨਾਂਹ ਕਰਤੀ ਤੇ ਉਸ ਵੇਲੇ ਤੋਂ ਇਹ ਹਿੰਦੂ ਧਰਮ ਤੇ ਸਿੱਖ ਧਰਮ ਦੇ ਵਿੱਚ ਲੜਾਈ ਜਿਹੜੀ ਆ ਉਹ ਜੰਗ ਸ਼ੁਰੂ ਹੋ ਗਈ। ਜੀ ਬਿਲਕੁਲ। ਉਹ ਜੰਗ ਜਿਹੜੀ ਆ 10 ਗੁਰੂ ਸਾਹਿਬਾਨ ਦੇ ਸਮੇਂ 'ਚ ਅਲੱਗ-ਅਲੱਗ ਰੂਪ ਦੇ ਵਿੱਚ ਲੜਾਈ ਲੜੀ ਗਈ। ਉਸ ਤੋਂ ਬਾਅਦ ਜਿਸ ਤਰ੍ਹਾਂ ਹਿੰਦੂ ਜਿਹੜਾ ਉਹ ਮੁਗਲਾਂ ਦਾ ਗੁਲਾਮ ਰਿਹਾ ਤੇ ਉਹਨੇ ਗੁਲਾਮ ਰਹਿੰਦਿਆਂ ਉਹ ਸਿਸਟਮ ਦੇ ਵਿੱਚ ਵੜ ਕੇ ਜਿਸ ਤਰ੍ਹਾਂ ਚੰਦੂ ਤੇ ਗੰਗੂ ਤੇ ਸੁੱਚਾਨੰਦ ਨੇ ਜਿਹੜਾ ਰੋਲ ਅਦਾ ਕੀਤਾ, ਉਹ ਸਾਡੇ ਸਾਹਮਣੇ ਆ। ਹਾਂਜੀ, ਰਹੀ ਗੱਲ ਅੱਜ ਦੀ ਕਿ ਅੱਜ ਜੋ ਕੁਝ ਹੋ ਰਿਹਾ ਉਸੇ ਹੀ ਚੀਜ਼ ਨੂੰ ਅੱਗੇ ਲਿਜਾਇਆ ਜਾ ਰਿਹਾ ਕਿ ਇਹ ਸਿੱਖ ਧਰਮ ਦਾ ਜਿਹੜਾ ਸਾਡੇ ਕੋਲ ਸੋਰਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ, ਇਹ ਇੱਕ ਬਹੁਤ ਵੱਡਾ ਚੈਲੰਜ ਬਣਿਆ ਹੋਇਆ ਹਿੰਦੂ ਮੈਥੋਲੋਜੀ ਵਾਸਤੇ ਜੀ। ਸੋ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਖ ਧਰਮ ਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਚਾਹੁੰਦੇ ਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਹਮਲੇ ਕੀਤੇ। ਹਾਂਜੀ, ਉਹਨਾਂ ਨੇ ਹਰ ਉਸ ਚੀਜ਼ ਤੇ ਹਮਲਾ ਕੀਤਾ ਜਿਹੜੀ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖ ਕਰਦੀ ਹੈ। ਹਾਂਜੀ, ਸੋ ਜੇ ਅਸੀਂ ਵਿਧਾਨ ਦੀ ਗੱਲ ਕਰ ਲਈਏ ਤਾਂ ਉਹਦੇ 25 ਧਾਰਾ ਦੀ ਗੱਲ ਅਸੀਂ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ। ਜੇ ਅੱਜ ਗੱਲ ਕਰਦੇ ਹਾਂ ਕੈਲੰਡਰ ਦੀ ਰਹਿਤ ਮਰਜ਼ਾਦਾ ਦੀ, ਹਾਂਜੀ, 1920 ਜਾਂ 25 ਦੇ ਵਿੱਚ ਬਣੀ ਇਹ ਸਿੱਖ ਰਹਿਤ ਮਰਜ਼ਾਦਾ ਜਿਹੜੀ ਹੈ, ਇਹ ਅੱਜ ਤੱਕ ਜਿਹੜੀਆਂ ਸੰਸਥਾਵਾਂ ਹਿੰਦੂ ਸੋਚ ਰੱਖਦੀਆਂ ਸੀਆਂ, ਜਿਹੜੀਆਂ ਸੰਸਥਾਵਾਂ ਉਹ ਹਿੰਦੂਆਂ ਦੇ ਪ੍ਰਭਾਵ ਥੱਲੇ ਸੀਆਂ, ਉਹਨਾਂ ਨੇ ਕਦੇ ਵੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਵੀ ਉਸ ਸਿੱਖ ਰਹਿਤ ਮਰਜ਼ਾਦਾ ਨੂੰ ਨਹੀਂ ਮੰਨਿਆ ਔਰ ਨਹੀਂ ਅਡਾਪਟ ਕੀਤਾ। ਜਿੰਨਾ ਸੰਤ ਸਮਾਜ ਹੈ ਇਹਨਾਂ ਦੀਆਂ ਸਾਰਿਆਂ ਦੀਆਂ ਆਪਣੀ ਆਪਣੀ ਮਰਜ਼ਾਦਾ ਹੈ, ਆਪਣੇ ਆਪਣੇ ਗੁੱਟ ਕੇ ਛਪੇ ਹੋਏ ਆ, ਆਪਣਾ ਆਪਣਾ ਉਹਨਾਂ ਦਾ ਤਰੀਕਾ ਆ ਹਰ ਗੁਰਬਾਣੀ ਦਾ ਪੜ੍ਹਨ ਦਾ, ਪ੍ਰਚਾਰ ਕਰਨ ਦਾ ਔਰ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਦਾ। ਹਾਂਜੀ, ਗੱਲ ਰਹਿ ਗਈ ਨਾਨਕ ਸ਼ਾਹੀ ਕੈਲੰਡਰ ਦੀ। ਇਹ ਇੱਕ ਹਿੰਦੂਆਂ ਨੂੰ, RSS ਨੂੰ ਲੱਗਿਆ ਕਿ ਇੱਕ ਬਹੁਤ ਵੱਡਾ ਚੈਲੰਜ ਹੈ ਸਿੱਖਾਂ ਹਿੰਦੂਆਂ ਵਾਸਤੇ ਕਿ ਜੇ ਧਾਰਾ 25 ਦੇ ਅਧੀਨ ਵੀ ਅਸੀਂ ਇਹਨਾਂ ਨੂੰ ਹਿੰਦੂ ਨਹੀਂ ਬਣਾ ਸਕੇ, ਹਾਂਜੀ, ਜੇ ਅਸੀਂ ਸਾਰਾ ਕਾਨੂੰਨੀ ਤੌਰ ਤੇ ਵੀ ਅਸੀਂ ਡਿਕਲੇਅਰ ਕਰ ਸਕੇ ਇਹ ਕੇਸਾਧਾਰੀ ਹਿੰਦੂ ਨੇ, ਹਾਂਜੀ, ਉਹਦੇ ਬਾਵਜੂਦ ਵੀ ਜਿਹੜੇ ਸਿੱਖ ਹੈ ਇਸ ਗੱਲ ਦਾ ਜਿਹੜਾ ਪ੍ਰਚਾਰ ਕਰਨੋਂ ਨਹੀਂ ਹਟੀ ਕਿ ਅਸੀਂ ਸਿੱਖ ਹਾਂ, ਅਸੀਂ ਹਿੰਦੂ ਧਰਮ ਦਾ ਹਿੱਸਾ ਨਹੀਂ ਹਾਂ ਜੀ। ਤੇ ਅੱਜ ਉਹਨਾਂ ਨੂੰ ਹਰ ਉਹ ਚੀਜ਼ ਜਿਹੜੀ ਹੈ ਉਹਨਾਂ ਨੂੰ ਇੱਕ ਚੈਲੰਜ ਲੱਗਦੀ ਹੈ ਜਿਹੜੀ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਦੇ ਤੌਰ ਤੇ ਜਿਹੜੀ ਹੈ ਪ੍ਰੂਵ ਕਰਦੀ ਹੈ। ਬਿਲਕੁਲ, ਹਾਂਜੀ। ਤੇ ਇਸ ਕਰਕੇ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਜਿਹੜੀ ਹੈ ਉਹ ਜੇ 2003 ਦੀ ਅਸੀਂ ਗੱਲ ਕਰਦੇ ਹਾਂ, ਬੜੇ ਪ੍ਰੋਸੈਸ ਦੇ ਨਾਲ, ਡੈਮੋਕ੍ਰੈਟਿਕ ਤਰੀਕੇ ਨਾਲ, ਜਿਸ ਤਰੀਕੇ ਨਾਲ ਸਿੱਖ ਧਰਮ ਜਿਹੜਾ ਇਜਾਜ਼ਤ ਦਿੰਦਾ ਹੈ ਉਹਨੂੰ ਫੋਲੋ ਕਰਕੇ। ਹਾਂਜੀ, ਔਰ ਇੱਕ ਗੱਲ ਮੈਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜਾ
ਕੈਲੰਡਰ ਤਿਆਰ ਕੀਤਾ ਇਹ ਕੋਈ ਏਦਾਂ ਨਹੀਂ ਹੈਗਾ ਕਿ ਸਿਰਫ ਵਿਗਿਆਨ ਦੀ ਗੱਲ ਕਰਦਾ ਹੈ, ਇਹ ਅਧਿਆਤਮਕਵਾਦ ਦੀ ਗੱਲ ਵੀ ਕਰਦਾ ਹੈ। ਹਾਂਜੀ, ਇਹ ਜਿਹੜਾ ਬਾਣੀ ਦੇ ਵਿੱਚ ਜਿਹੜੇ ਥਿੱਤਾਂ 12 ਦੀ ਗੱਲ ਆਉਂਦੀ ਹੈ ਉਹਦੀ ਵੀ ਗੱਲ ਕਰਦਾ ਹੈ। ਹਾਂਜੀ, ਇਹ ਸਭ ਕੁਝ ਉਹਦੇ ਵਿੱਚ ਹੋਣ ਕਰਕੇ ਹਿੰਦੂ ਨੂੰ ਲੱਗਿਆ ਕਿ ਮੇਰੀ ਜੰਤਰੀ ਜਿਹੜੀ ਹੈ ਇਹ ਫੇਲ ਹੋ ਗਈ ਹੈ, ਜਿਹੜਾ ਮੇਰਾ ਕੰਟਰੋਲ ਸੀ ਇਹਨਾਂ ਦੇ ਉੱਤੇ ਬਣਿਆ ਹੋਇਆ ਉਹ ਅੱਜ ਮੇਰੇ ਹੱਥੋਂ ਨਿਕਲ ਗਿਆ। ਹਾਂਜੀ, ਉਸੇ ਦਿਨ ਤੋਂ ਜਿੱਦਣ 2003 ਦੇ ਵਿੱਚ ਇਹ ਕੈਲੰਡਰ ਲਾਗੂ ਕੀਤਾ ਗਿਆ ਉਸੇ ਦਿਨ ਤੋਂ ਹੀ ਜਿਹੜੀਆਂ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਜਾਂ RSS ਜਾਂ ਬਾਹਮਣ ਕੇਸਾਧਾਰੀ ਬ੍ਰਾਹਮਣ ਜਿਹੜੇ ਸਾਡੇ ਬੈਠੇ ਆ ਸਿੱਖਾਂ ਦੇ ਵਿੱਚ, ਜਿਹੜੇ ਆਪਣੇ ਆਪ ਸੰਤ ਸਮਾਜ ਕਹਾਉਂਦੇ ਆ, ਇਹਨਾਂ ਨੇ ਉਸ ਦਿਨ ਤੋਂ ਸਿੱਖਾਂ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰਤੀਆਂ। ਹਾਂਜੀ, 8-9 ਸਾਲ ਦੀ ਲੰਮੀ ਸਟਰਗਲ ਤੋਂ ਬਾਅਦ ਉਹ ਇਸ ਗੱਲ 'ਚ ਕਾਮਯਾਬ ਹੋਏ ਕਿ 2010 ਦੇ ਵਿੱਚ ਉਹਨਾਂ ਨੇ ਇਹਦੇ 'ਚ ਸੋਧਾਂ ਕਰਾਉਣ ਵਾਸਤੇ ਜਿਹੜਾ ਹੈ ਜਿਹੜੇ ਰਾਜਨੀਤਿਕ ਲੀਡਰ ਸੀ, ਰਾਜਨੀਤਿਕ ਲੋਕ ਸੀ, ਉਹਨਾਂ ਨੇ ਇਸ ਗੱਲ 'ਚ ਸਹਿਮਤ ਕਰ ਲਿਆ। ਔਰ ਤੁਸੀਂ ਇਸ ਗੱਲ ਦਾ ਵੀ ਸ਼ਾਇਦ ਆਪਣੇ ਸਿੱਖਾਂ ਨੂੰ ਯਾਦ ਹੋਊਗਾ ਕਿ ਜਦੋਂ 2010 ਦੇ ਵਿੱਚ ਇਹ ਐਨ ਉਸ ਵੇਲੇ ਉਸ ਕੈਲੰਡਰ ਦਾ ਜਿਹੜਾ ਕਾਣ ਕੀਤਾ ਗਿਆ ਜਾਂ ਸੋਧਾਂ ਕਰਨ ਦੀ ਗੱਲ ਕੀਤੀ ਗਈ, ਜਿਸ ਵੇਲੇ SGPC ਦੀ ਇਲੈਕਸ਼ਨ ਜਿਹੜੀ ਅੱਗੇ ਆ ਰਹੀ ਸੀ। ਹਾਂਜੀ, ਤੇ ਅਸੀਂ ਰਾਜਨੀਤਿਕ ਲੀਡਰਾਂ ਦੀ ਗੱਲ ਕਰੀਏ ਜਾਂ ਬਾਦਲ ਦੀ ਗੱਲ ਕਰੀਏ ਤਾਂ ਉਹਨੇ ਆਪਣੀਆਂ ਵੋਟਾਂ ਬਚਾਉਣ ਵਾਸਤੇ, ਉਹਨੇ ਆਪਣੀ ਕੁਰਸੀ ਬਚਾਉਣ ਵਾਸਤੇ ਇਹ ਜਿਹੜਾ ਸੀਗਾ ਉਹਨੇ ਜਿਹੜਾ ਸਿੱਖਾਂ ਦਾ ਘਾਣ ਕੀਤਾ, ਸਿੱਖੀ ਦਾ ਕਤਲ ਕਰ ਦਿੱਤਾ। ਉਹਨਾਂ ਨੇ ਇਹ ਸੋਧਾਂ ਦੇ ਨਾਂ ਥੱਲੇ ਮੱਕੜ ਨੂੰ ਤੇ ਧੁੰਮੇ ਨੂੰ 2 ਮੈਂਬਰੀ ਕਮੇਟੀ ਬਣਾ ਕੇ ਤੇ ਉਹਨਾਂ ਨੂੰ ਅਖਤਿਆਰ ਦਿੱਤੇ ਕਿ ਤੁਸੀਂ ਜਿਹੜੀਆਂ ਇਹਦੇ ਚ ਜੇ ਕੋਈ ਸੋਧ ਹੈਗੀ ਹੈ ਤਾਂ ਉਹ ਕਰ ਸਕਦੇ। ਇਹ ਜਿਹੜੀ ਗੱਲ, ਦੂਜੀ ਗੱਲ ਜਿਹੜੀ ਮੈਂ ਇਹ ਜ਼ਰੂਰ ਆਪਣੇ ਸਿੱਖਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਗੱਲ ਜੇ ਕੈਲੰਡਰ ਤੱਕ ਸੀਮਤ ਰਹਿੰਦੀ ਤਾਂ ਅਸੀਂ ਇਹ ਬੜੇ ਸ਼ਾਂਤਮਈ ਤਰੀਕੇ ਨਾਲ ਸਾਰੀ ਗੱਲ ਜਿਹੜੀ ਸਿੱਖ ਕੌਮ ਸੰਘਰਸ਼ ਕਰ ਰਹੀ ਸੀ। ਹਾਂਜੀ, ਬਿਲਕੁਲ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਜਥੇਦਾਰਾਂ ਦੀ ਨੂੰ ਉਹਨਾਂ ਦੇ ਅਹੁਦੇ ਤੋਂ ਅਲੱਗ ਕਰਨ ਦੀ ਜਿਹੜੀ ਗੱਲ ਕੀਤੀ ਹੈ, ਇਹ ਇੱਕ ਸਿੱਖਾਂ ਲਈ ਬਹੁਤ ਵੱਡਾ ਚੈਲੰਜ ਆ। ਤੁਸੀਂ ਇਹ ਕਹਿ ਲਓ ਅੱਜ ਵਿਪਰ ਜਿਹੜਾ ਹੈ ਉਹ ਬੋਦੀ ਲੈ ਕੇ ਨਹੀਂ, ਉਹ ਪੱਗ ਬੰਨ੍ਹ ਕੇ ਤੁਹਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਹੋ ਗਿਆ। ਉਹ ਕਾਬਜ਼ ਹੋਣ ਤੋਂ ਬਾਅਦ ਉਹਨੇ ਇਹ ਦਿਖਾ ਦਿੱਤਾ ਸਿੱਖਾਂ ਦੇ ਪੂਰਾ ਵਿਰੋਧ ਕਰਨ ਦੇ ਬਾਵਜੂਦ ਵੀ, ਤੇ ਲਓ ਜੀ ਤੁਹਾਡਾ ਜਿਹੜਾ ਜਥੇਦਾਰ ਜਿਹੜਾ ਸਿੱਖੀ ਦੀ ਗੱਲ ਕਰਦਾ ਇਹਨੂੰ ਅਸੀਂ ਕੱਟ ਕੇ ਪਾਸੇ ਕਰ ਦਿੱਤਾ, ਤੁਸੀਂ ਹੁਣ ਜੋ ਕਰ ਸਕਦੇ ਕਰ ਲਓ। ਜੀ ਬਿਲਕੁਲ, ਬਿਲਕੁਲ ਵੀਰ ਜੀ। ਇਹ ਸਰਦਾਰ ਸਿਮਰਨ ਸਿੰਘ ਮਾਨ ਨੇ ਵੀ ਆਪਣੀ ਜਿਹੜੀ ਸਪੀਚ ਸੀ ਜਾਂ ਜਦੋਂ ਉਹਨਾਂ ਨੇ ਮੈਮੋਰੈਂਡਮ ਦਿੱਤਾ ਮੱਕੜ ਨੂੰ, ਉਹਨਾਂ ਨੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਕਿ ਤੁਸੀਂ ਸਿੱਖਾਂ ਦੇ ਵਿੱਚ ਖਾਨਾ ਜੰਗੀ ਛੇੜਨਾ ਚਾਹੁੰਦੇ ਆ, ਤੁਸੀਂ 2 ਬਰਾਬਰ ਦੀਆਂ ਧਿਰਾਂ ਖੜੀਆਂ ਕਰਤੀਆਂ ਨੇ। ਇੱਕ ਉਹ ਲੋਕ ਨੇ ਜਿਹੜੇ ਸਿੱਖ ਰਹਿਤ ਮਰਜ਼ਾਦਾ ਨੂੰ ਵੀ ਮੰਨਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਵੀ ਕਰਦੇ ਆ, ਉਹਦੇ ਹੁਕਮ ਨੂੰ ਵੀ ਮੰਨਦੇ ਆ। ਇੱਕ ਪਾਸੇ ਉਹ ਲੋਕ ਹੈ ਜਿਨ੍ਹਾਂ ਦੇ ਆਪਣੇ ਵੱਖਰੇ ਗੁਟਕੇ ਬਣਾਏ ਹੋਏ ਆ, ਜਿਨ੍ਹਾਂ ਦਾ ਆਪਣਾ ਵੱਖਰਾ ਜਿਹੜਾ ਮਰਜ਼ਾਦਾ ਬਣਾਈ ਹੋਈ ਹੈ, ਜਿਨ੍ਹਾਂ ਨੇ ਅੱਜ ਤੱਕ ਕਿਤੇ ਵੀ ਉਹ ਦੱਸ ਦੇਣ ਉਹਨਾਂ ਨੇ ਕੋਈ ਸਿੱਖੀ ਦੀ ਗੱਲ ਕੀਤੀ ਹੈ। ਮੈਂ ਇਹ ਗੱਲ ਹਮੇਸ਼ਾ ਕਹਿੰਦਾ, ਅੱਜ ਫਿਰ ਮੈਂ ਆਪਣੇ ਸਰੋਤਿਆਂ ਨੂੰ ਕਹਾਂਗਾ ਕਿ ਪਿਛਲੇ 5 ਸਾਲਾਂ ਤੋਂ ਲੈ ਲਈਏ, ਬਹੁਤਾ ਲੰਮਾ ਨਾ ਜਾਈਏ ਪਿੱਛੇ, ਪਿਛਲੇ 5 ਸਾਲਾਂ ਦੇ ਵਿੱਚ ਕਿੰਨੀ ਕੁ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਉਹ ਅਗਨ ਭੇਟ ਕੀਤਾ ਗਿਆ। ਬਿਲਕੁਲ। ਕਿੰਨੀ ਕੁ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹਦੀ ਬੇਅਦਬੀ ਕੀਤੀ ਗਈ। ਕੀ ਇਸ ਸਾਧ ਲਾਣੇ ਦੇ ਵਿੱਚੋਂ ਕਿਸੇ ਬੰਦੇ ਨੇ ਅੱਜ ਤਾਈਂ ਪ੍ਰੋਟੈਸਟ ਕੀਤਾ ਇਸ ਗੱਲ ਲਈ? ਜਿੰਨਾ ਜ਼ੋਰ ਲਾ ਕੇ ਪ੍ਰੋਟੈਸਟ ਕੈਲੰਡਰ ਦੇ ਖਿਲਾਫ ਕਰਦੇ ਆ, ਜਿੰਨਾ ਜ਼ੋਰ ਲਾ ਕੇ ਪ੍ਰੋਟੈਸਟ ਇਹ ਬਾਣੀਆਂ ਦੀ ਗੱਲ ਕਰਦੇ ਆ, ਜਿੰਨਾ ਜ਼ੋਰ ਲਾ ਕੇ ਮਰਜ਼ਾਦਾ ਦੀ ਗੱਲ ਕਰਦੇ ਆ, ਕਿ ਗੁਰੂ ਗ੍ਰੰਥ ਸਾਹਿਬ ਤੋਂ ਇਹ ਗੱਲਾਂ ਜਿਹੜੀਆਂ ਸਾਰੀਆਂ ਉੱਪਰ ਹੋ ਗਈਆਂ। ਜੇ ਇਹਨਾਂ ਨੂੰ ਗੁਰੂ ਗ੍ਰੰਥ ਦੇ ਸਰੂਪ ਸਰਨ ਦਾ ਸੇਕ ਨਹੀਂ ਲੱਗਿਆ ਤਾਂ ਸਾਰੀ ਕੌਮ ਮਰ ਜਾਣ ਦਾ ਵੀ ਸੇਕ ਨਹੀਂ ਇਹਨਾਂ ਨੂੰ ਹੈਗਾ। ਜੇ ਸਾਰੀ ਕੌਮ ਕਤਲ ਕਰਤੀ ਜਾਵੇ ਤਾਂ ਵੀ ਇਹਨਾਂ ਨੂੰ ਸੇਕ ਨਹੀਂ ਲੱਗੂਗਾ। ਪਰ ਇਹ ਸਾਨੂੰ ਸੋਚਣਾ ਪਊਗਾ ਕਿ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਡਿਸੀਜਨ ਲੈਣਾ ਕਿ ਏਦਾਂ ਹੀ ਸਾਡੇ ਜਿਹੜੇ ਸਿੱਖੀ ਦੀ ਗੱਲ ਕਰਨ ਵਾਲੇ ਸੱਚੇ ਸੁੱਚੇ ਬੰਦੇ ਆ ਜਾਂ ਉਹ ਜਥੇਦਾਰ ਜਿਹੜੇ ਆਪਣੀ ਗੱਲ ਦੇ ਪਹਿਰਾ ਦਿੰਦੇ ਆ, ਉਹਨਾਂ ਨੂੰ ਇਸੇ ਤਰ੍ਹਾਂ ਬੇਇੱਜ਼ਤ ਕਰਕੇ ਕੱਢਿਆ ਜਾਊਗਾ। ਪਹਿਲਾਂ ਭਾਈ ਰਣਜੀਤ ਸਿੰਘ ਉਹਨਾਂ ਨੂੰ ਕੱਢਿਆ, ਜਿਸ ਤਰੀਕੇ ਨਾਲ ਜਲੀਲ ਕਰਕੇ ਉਹਨਾਂ ਨੂੰ ਕੱਢਿਆ ਗਿਆ ਸਾਰੀ ਸਿੱਖ ਕੌਮ ਦੇ ਸਾਹਮਣੇ ਹੈ। ਉਸ ਤੋਂ ਬਾਅਦ ਆ ਗਏ ਗਿਆਨੀ ਪੂਰਨ ਸਿੰਘ ਤੋਂ ਬਾਅਦ ਆ ਗਏ ਬੇਦਾਂਤੀ ਜੀ ਤੋਂ ਬਾਅਦ ਆ ਗਏ ਹੁਣ ਇਹ ਆਨੰਦਗੜ੍ਹ ਜੀ। ਇਹ ਵੀ ਬੰਦਾ ਆਉਣ ਵਾਲੀ ਇਹ 4 ਘਟਨਾਵਾਂ ਹੋ ਗਈਆਂ ਜਿਹਦੇ ਤੇ ਸਿੱਖ ਕੌਮ ਜਿਹੜੀ ਹੈ ਚੁੱਪ ਕਰਕੇ ਸਾਰਾ ਕੁਝ ਜਰ ਰਹੀ ਹੈ। ਕੀ ਆਉਣ ਵਾਲੇ ਸਮੇਂ 'ਚ ਕੋਈ ਸਿੱਖ, ਕੋਈ ਜਥੇਦਾਰ ਇੰਨੀ ਜ਼ਰੂਰਤ ਕਰ ਸਕੂਗਾ ਕਿ ਉਹ ਸੱਚ ਦੀ ਗੱਲ ਕਰ ਸਕੇ ਜਾਂ ਸੱਚ ਦੇ ਨਾਲ ਖੜ ਸਕੇ? ਇਹ ਸਿੱਖ ਕੌਮ ਨੂੰ ਅੱਜ ਫੈਸਲਾ ਲੈਣ ਦੀ ਲੋੜ ਹੈ। ਜੀ ਬਿਲਕੁਲ, ਬਿਲਕੁਲ ਵੀਰ ਜੀ। ਤੇ ਵੀਰ ਜੀ, ਇਸ ਸੰਬੰਧੀ ਤੁਹਾਡੀ ਜਥੇਬੰਦੀ ਤੇ ਹੋਰ ਬਾਕੀ ਕਾਫੀ ਜਥੇਬੰਦੀਆਂ ਤੇ ਸੰਸਥਾਵਾਂ ਮਿਲ ਕੇ 25 ਜਨਵਰੀ ਨੂੰ ਜਿਹੜਾ ਸਿੱਖ ਕਾਨਫਰੰਸ ਕਰ ਰਹੀ ਆ ਕੈਲੀਫੋਰਨੀਆ ਦੇ ਵਿੱਚ, ਚਾਹਾਂਗੇ ਕਿ ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਵੇਰਵੇ ਦੇ ਨਾਲ ਜਾਣਕਾਰੀ ਜ਼ਰੂਰ ਦਿਓ। ਹਾਂਜੀ, ਉਹਦੇ 'ਚ ਇਹੀ ਆ ਜੀ, ਇੱਕ ਤਾਂ ਸਾਡੀਆਂ ਤਕਰੀਬਨ 70 ਕੁ ਸੰਸਥਾਵਾਂ ਨੇ ਰਲ ਕੇ
ਇੱਕ ਮੈਮੋਰੈਂਡਮ ਕਹਿ ਲਓ ਜਾਂ ਉਹਨੂੰ ਪ੍ਰੋਟੈਸਟ ਕਹਿ ਲਓ, ਉਹ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਕਿ ਇਹ ਜੋ ਤੁਸੀਂ ਕੀਤਾ ਹੈ ਇਹ ਤੁਸੀਂ ਸਿੱਖ ਵਿਰਾਸਤ ਦਾ, ਸਿੱਖ ਮਰਜ਼ਾਦਾ ਦਾ, ਸਿੱਖ ਇਤਿਹਾਸ ਦਾ ਕਤਲ ਕੀਤਾ ਹੈ। ਇਹ ਜਿਹੜਾ ਕੰਮ ਹੈ ਇਹਨੂੰ ਇੱਥੇ ਬੰਦ ਕਰੋ ਤੇ ਨਹੀਂ ਤਾਂ ਤੁਹਾਨੂੰ ਇਹਦੇ ਨਤੀਜੇ ਭੁਗਤਣ ਵਾਸਤੇ ਤਿਆਰ ਰਹਿਣਾ ਚਾਹੀਦਾ। ਦੂਸਰੀ ਗੱਲ ਉਹਦੇ 'ਚ ਇਹ ਵਿਚਾਰੀ ਜਾਊਗੀ ਕਿ ਕੀ ਇਹ ਜਿਹੜਾ ਕੰਮ ਹੈ ਇਸੇ ਤਰ੍ਹਾਂ ਹੀ ਕੰਟੀਨਿਊ ਰਹੂਗਾ ਔਰ ਅਸੀਂ ਆਪਣੇ ਬੁੱਲਾਂ ਤੇ ਹੱਥ ਰੱਖ ਕੇ ਇਹੀ ਦੇਖੀ ਜਾਵਾਂਗੇ ਵੀ ਅੱਜ ਇਹਦਾ ਕਤਲ ਹੋ ਗਿਆ ਕੱਲ ਉਹਦਾ ਹੋ ਜਾਏਗਾ। ਅਸੀਂ ਕੋਈ ਬਾਹਰਲੇ ਸਿੱਖਾਂ ਨੂੰ ਆਰਗੇਨਾਈਜ਼ ਕਰਨ ਵਾਸਤੇ, ਕੋਈ ਮੂਵ ਚਲਾਉਣ ਵਾਸਤੇ ਕਿ ਭਾਈ ਇਹ ਇੱਕ ਜਿਹੜਾ ਜਥੇਦਾਰ ਆਨੰਦਗੜ੍ਹ ਦਾ ਜਿਹੜਾ ਉਹਨਾਂ ਨੂੰ ਆਪਣੇ ਅਹੁਦੇ ਤੋਂ ਵੱਖ ਕਰਨਾ ਹੈ, ਇੱਕ ਸਿੱਖਾਂ ਲਈ ਅਲਾਰਮ ਹੈ, ਇੱਕ ਘੰਟੀ ਆ ਕਿ ਜੇ ਤੁਸੀਂ ਅੱਜ ਵੀ ਨਾ ਜਾਗੇ ਤਾਂ ਫਿਰ ਤੁਸੀਂ ਕਦੇ ਵੀ ਨਹੀਂ ਜਾਗੋਗੇ। ਜੀ ਬਿਲਕੁਲ। ਇਸ ਕਰਕੇ ਜੀ ਬਿਲਕੁਲ ਵੀਰ ਜੀ ਜਦੋਂ ਤੁਸੀਂ ਕਿਹਾ ਕਿ ਸਾਨੂੰ ਜਿਹੜਾ ਵੀ ਕੋਈ ਸਿੱਖ ਰਹਿਤ ਮਰਿਆਦਾ ਜਾਂ ਫਿਰ ਸਿੱਖ ਕੌਮ ਦੇ ਲਈ ਖੜਦਾ ਹੈ, ਉਹਨੂੰ SGPC ਹੋਵੇ ਚਾਹੇ ਫਿਰ ਉਹ ਬਾਦਲ ਅਕਾਲੀ ਦਲ ਹੋਣੇ, ਉਹ ਕਿਸ ਤਰ੍ਹਾਂ ਉਹਨਾਂ ਨੂੰ ਉਹਦੇ ਤੋਂ ਹਟਾ ਦਿੰਦੇ ਨੇ। ਐਂਡ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ, ਪਰ ਜਿਸ ਤਰ੍ਹਾਂ ਆਪਾਂ ਕਾਫੀ ਸਾਰੀਆਂ ਲਾਈਕ ਚਾਹੇ ਨਾਨਕਸ਼ਾਹੀ ਦਾ ਮੁੱਦਾ ਹੋਵੇ, ਚਾਹੇ ਆਨੰਦਗੜ੍ਹ ਜੀ ਦਾ ਮੁੱਦਾ ਹੋਵੇ, ਅਸੀਂ ਹਮੇਸ਼ਾ ਕਾਨਫਰੰਸਿਸ ਕਰਦੇ ਹਾਂ, ਪਰ ਡੂ ਯੂ ਥਿੰਕ ਜਿਹੜੇ ਕਾਨਫਰੰਸਿਸ ਕਰਦੇ ਇਸ ਦਾ ਕੋਈ ਫਾਇਦਾ ਹੁੰਦਾ ਉਹਨਾਂ ਦੇ ਉੱਪਰ? ਕਿਉਂਕਿ ਐਜ਼ ਯੂ ਸਰ ਕਿ ਆਲਰੇਡੀ ਉਹ ਸੰਤ ਸਮਾਜ ਦੇ ਪਿੱਛੇ ਲੱਗੇ ਹੋਏ ਨੇ ਜਾਂ RSS ਦੇ ਨੀਚੇ ਲੱਗੇ ਹੋਏ ਨੇ। ਮੈਂ ਇਹ ਜਿਹੜਾ ਕਲੀਅਰ ਮੈਸੇਜ ਜਿਹੜਾ ਸਿੱਖਾਂ ਨੂੰ ਦੇਣਾ ਚਾਹੁੰਦਾ ਕਿ ਜੇ ਉਹਨਾਂ ਨੇ ਆਪਣੀ ਇੱਜ਼ਤ ਬਚਾਉਣੀ ਹੈ, ਜੇ ਉਹਨਾਂ ਨੇ ਕੌਮ ਦੀ ਡਿਗਨਿਟੀ ਬਚਾਉਣੀ ਹੈ ਜਾਂ ਗੈਰਤ ਨੂੰ ਉਹਨਾਂ ਨੇ ਬਚਾ ਕੇ ਰੱਖਣਾ ਹੈ, ਤਾਂ ਇਹ ਪੇਪਰ ਕਾਲੇ ਕਰਨ ਨਾਲ ਇਹਦੇ ਨਾਲ ਕੁਝ ਨਹੀਂ ਫਰਕ ਪੈਣ ਵਾਲਾ। ਇਹ ਗੱਲ, ਇਹ ਫਾਰਮੈਲਿਟੀਜ਼ ਨੇ। ਇਹ ਅਸੀਂ ਜਦੋਂ ਪ੍ਰੋਟੈਸਟ ਜਿਹੜਾ ਆਪਣਾ ਜਿਹੜਾ ਉਹ ਐਂਟਰ ਕਰਾਉਂਦੇ ਆ ਤਾਂ ਇਹ ਇੱਕ ਸਿੰਬਲ ਹੈ। ਜਿਵੇਂ ਇਹ ਉਸੇ ਤਰ੍ਹਾਂ ਸਿੰਬਲ ਆ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਜਿਹੜੀਆਂ 5 ਕਕਾਰ ਦਿੱਤੇ ਨੇ, 5 ਨਿਸ਼ਾਨੀਆਂ ਦਿੱਤੀਆਂ ਨੇ, ਤੇ ਇਹ ਆਪਣੇ ਆਪ ਦੇ ਵਿੱਚ ਕੋਈ ਬਹੁਤ ਵੱਡੀ ਕਰਾਮਾਤ ਨਹੀਂ ਹੈ, ਪਰ ਇਹ ਸੋਚ, ਸਾਡੀ ਸੋਚ ਨੂੰ ਉੱਥੇ ਲੈ ਕੇ ਜਾਂਦੇ ਆ ਜਿੱਥੇ ਇੱਕ ਸਧਾਰਨ ਬੰਦਾ, ਜਿਹੜਾ ਸਧਾਰਨ ਮਨੁੱਖ ਹੈ, ਜਦੋਂ ਉਹ ਉਸ ਕਕਾਰਾਂ ਨੂੰ, ਉਹਨਾਂ ਦੀ ਮਰਜ਼ੀ ਨੂੰ, ਉਹਨਾਂ ਦੀ ਗੱਲ ਨੂੰ ਸਮਝਦਾ ਤਾਂ ਉਹ ਇੱਕ ਬਹੁਤ ਵੱਡਾ ਜੁਝਾਰੂ ਖਾੜਕੂ ਬਣ ਕੇ ਸਾਹਮਣੇ ਆਉਂਦਾ ਹੈ। ਸੋ ਇਸੇ ਤਰ੍ਹਾਂ ਜਿਹੜੀ ਇਹ ਇੱਕ ਸਿੰਬਲ ਆ ਜਿਹੜੇ ਪ੍ਰੋਟੈਸਟ ਹੈ, ਪਰ ਇੱਥੇ ਹੀ ਗੱਲ ਜਿਹੜੀ ਹੈ ਰੁਕ ਨਹੀਂ ਜਾਣੀ ਚਾਹੀਦੀ। ਤੇ ਸਿੱਖ ਕੌਮ ਨੂੰ, ਖਾਸ ਕਰ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਇਹ ਗੱਲ ਦਾ ਪ੍ਰਣ ਲੈਣਾ ਚਾਹੀਦਾ ਗੁਰੂ ਘਰ 'ਚ ਜਾ ਕੇ ਕਿ ਅੱਜ ਤੋਂ ਜਦੋਂ ਤੱਕ ਇਹ ਸਾਰੀਆਂ ਗੱਲਾਂ ਦੇ ਵਿੱਚ ਸੁਧਾਰ ਨਹੀਂ ਹੁੰਦਾ, ਜਦੋਂ ਤੱਕ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਆਪਣੇ ਫੈਸਲੇ ਵਾਪਸ ਨਹੀਂ ਲੈਂਦੇ, ਜਦੋਂ ਤੱਕ ਇਹ RSS ਦੇ ਪੈਰਾਂ ਥੱਲੇ ਰੁਲਣਾ ਬੰਦ ਨਹੀਂ ਕਰਦੇ, ਬਾਦਲ ਦੀ ਮਜਬੂਰੀ ਹੋ ਸਕਦੀ ਹੈ, ਕਿਸੇ ਮੱਕੜ ਦੀ ਮਜਬੂਰੀ ਹੋ ਸਕਦੀ ਹੈ, ਸਿੱਖ ਕੌਮ ਦੀ ਕੋਈ ਮਜਬੂਰੀ ਨਹੀਂ ਹੈ ਕਿ ਉਹ RSS ਦੇ ਪੈਰਾਂ ਥੱਲੇ ਰੁਲਦੀ ਫਿਰੇ। ਤੇ ਸਿੱਖ ਕੌਮ ਨੂੰ ਇੱਕ ਵਾਰੀ ਇਹ ਗੱਲ ਦੱਸਣੀ ਪਊਗੀ। ਜਿੰਨੇ ਇਹ ਜਥੇਦਾਰ ਨੇ, ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਜੋ ਚਾਹੇ ਬਾਦਲ ਦਲੀਏ ਨੇ, ਜਿਹੜਾ ਇਹਨਾਂ ਦਾ ਮੰਤਰੀ ਸੰਤਰੀ ਬਾਹਰ ਆਉਂਦਾ ਉਹਨੂੰ ਘੇਰ ਲਓ, ਉਹਨੂੰ ਬਿਲਕੁਲ ਸਟੇਜ 'ਤੇ ਨਾ ਚੜ੍ਹਨ ਦਿਓ, ਉਹਨੂੰ ਖੜੇ ਕਰਕੇ ਸੰਗਤ ਦੀ ਕਚਹਿਰੀ ਦੇ ਵਿੱਚ ਖੜੇ ਕਰਕੇ ਉਹਨੂੰ ਪੁੱਛੋ ਕਿ ਤੁਸੀਂ ਸਿੱਖਾਂ ਦਾ ਆਹ ਨੁਕਸਾਨ ਕੀਤਾ, ਤੁਸੀਂ ਇਹਦਾ ਜਵਾਬ ਦਿਓ ਪਹਿਲਾਂ। ਜੀ ਬਿਲਕੁਲ। ਤੇ ਵੀ ਜਿਸ ਗੱਲ ਕੀਤੀ ਕਿ ਅਸੀਂ ਜੋ ਕਾਨਫਰੰਸ ਕਰਾਂਗੇ ਉਹ 'ਚ ਅਸੀਂ 2-3 ਮੁੱਦੇ ਸਾਹਮਣੇ ਲੈ ਕੇ ਆਵਾਂਗੇ, ਪਰ ਜਿਸ ਤਰ੍ਹਾਂ ਟਾਈਮ ਟੂ ਟਾਈਮ ਅਸੀਂ ਬਹੁਤ ਸਾਰੀਆਂ ਸਿੱਖ ਸਕਾਲਰਸ ਨਾਲ ਗੱਲ ਕਰਦੇ ਹਾਂ, ਸਿੱਖ ਹਿਸਟੋਰੀਅਨਸ ਨਾਲ ਗੱਲ ਕਰਦੇ ਹਾਂ, ਹਰ ਬੰਦਾ ਇਹੀ ਗੱਲ ਕਰਦਾ ਕਿ ਸਾਨੂੰ ਇੱਕ ਸਿੱਖੀਜ਼ਮ ਨੂੰ, ਸਿੱਖਾਂ ਦੇ ਵਿੱਚ ਜਿੱਦਾਂ ਅਸੀਂ ਬਾਰ-ਬਾਰ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਵੰਡੇ ਹੋਏ, ਸਾਨੂੰ ਇੱਕ ਪਲੇਟਫਾਰਮ ਹੋਣਾ ਚਾਹੀਦਾ। ਆਈ ਗੋਇੰ ਟੂ ਟਾਕ ਅਬਾਊਟ ਦੈਟ ਪਲੇਟਫਾਰਮ ਐਜ਼ ਵੈਲ ਕਿ ਸਾਨੂੰ ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਜਿੱਥੇ ਅਸੀਂ ਸਾਰੇ ਜਣੇ ਖੜੀਏ ਤੇ ਆਪਣੀ ਰਹਿਤ ਮਰਿਆਦਾ, ਆਪਣੀ ਸਿੱਖੀ ਨੂੰ ਅੱਗੇ ਲੈ ਕੇ ਚੱਲੀਏ। ਇਜ਼ ਦੈਟ ਗੋਇੰ ਟੂ ਬੀ ਪਾਰਟ ਆਫ ਦਾ ਕਾਨਫਰੰਸ? ਮੈਂ ਰੀਤ ਕੌਰ ਜੀ, ਤੁਹਾਨੂੰ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਕੋਈ ਵੀ ਸਿੱਖ ਜਿਹੜਾ ਕਿਸੇ ਬੰਦੇ ਨੂੰ, ਕਿਸੇ ਜਥੇਬੰਦੀ ਨੂੰ ਲੀਡ ਕਰਦਾ, ਉਹਨੂੰ ਐਡਮਿਟ ਕਰਕੇ ਚੱਲਣਾ ਚਾਹੀਦਾ ਕਿ ਹਰ ਜਥੇਬੰਦੀ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ। ਸਟੇਜਾਂ ਤੇ ਸਾਡੇ ਲੈਕਚਰ ਜਿਹੜੇ ਕੁਝ ਹੋਰ ਹੈ, ਪਰ ਜਿਹੜਾ ਪ੍ਰੈਕਟੀਕਲੀ ਜਦੋਂ ਗੱਲ ਕਰਨੀ ਆਉਂਦੀ ਹੈ ਉਸ ਵੇਲੇ ਗੱਲ ਹੋਰ ਹੁੰਦੀ ਹੈ। ਸਾਨੂੰ ਬਹੁਤ ਸਾਰੀਆਂ ਗੱਲਾਂ, ਜਦੋਂ ਅਸੀਂ ਗੱਲ ਨੂੰ ਨੇੜੇ ਲਿਆਉਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਜਥੇਬੰਦੀਆਂ ਨੂੰ ਇਕੱਠੇ ਤੋਰਨ ਦੀ ਗੱਲ ਕਰਦੇ ਹਾਂ, ਤਾਂ ਉਹ ਲੋਕ ਜਿਹੜੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੇ ਨਾਲ ਉਹਨਾਂ ਦੀਆਂ ਤੰਦਾਂ ਜੁੜੀਆਂ ਹੁੰਦੀਆਂ, ਉਹ ਤੁਹਾਨੂੰ ਆ ਕੇ ਇਹ ਸ਼ੋਅ ਕਰਦੇ ਨੇ ਵੀ ਤੁਸੀਂ ਆਪਣੇ ਸਿਧਾਂਤ ਤੋਂ ਡਿੱਗ ਪਏ ਆ, ਜਿਵੇਂ ਤੁਸੀਂ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ ਕਿ ਤੁਸੀਂ ਫਲਾਣੀ ਜਥੇਬੰਦੀ ਨਾਲ ਹੱਥ ਮਿਲਾ ਲਿਆ, ਜਾਂ ਇਹ ਕਰਤਾ ਕਿ ਫਲਾਣੀ ਜਥੇਬੰਦੀ ਨਾਲ ਬੈਠ ਕੇ ਤੁਸੀਂ ਮੀਟਿੰਗ ਕਰ ਲਈ, ਤੁਸੀਂ ਤਾਂ ਬਹੁਤ ਨੀਵੇਂ ਹੋ ਗਏ ਆ। ਪਰ ਮੈਂ ਇਹ ਕਹਿੰਦਾ ਕਿ ਸਿੱਖਾਂ ਨੂੰ ਇਹ ਗੱਲ, ਖਾਸ ਕਰ ਜਿਹੜੇ ਬੰਦੇ ਜਥੇਬੰਦੀਆਂ ਨੂੰ, ਪਾਰਟੀਆਂ ਨੂੰ, ਗੁਰਦੁਆਰਾ ਕਮੇਟੀਆਂ ਨੂੰ ਲੀਡ ਕਰ ਰਹੇ, ਉਹਨਾਂ ਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਆਪਣੇ ਮਨ 'ਚ ਵਸਾ ਲੈਣੀ ਚਾਹੀਦੀ ਹੈ ਕਿ ਉਹ ਕੰਮ ਕਰੋ ਜਿਹੜਾ ਗੁਰੂ ਨੂੰ ਭਾਉਂਦਾ ਹੈ। ਲੋਕਾਂ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਛੱਡ ਕੇ ਪਾਰਟੀ ਦਾ ਸਿਧਾਂਤ, ਸਿੱਖੀ ਦਾ ਸਿਧਾਂਤ, ਜਿਹੜਾ ਗੁਰੂ ਦਾ ਸਿਧਾਂਤ ਹੈ, ਉਹਨੂੰ ਫੋਲੋ ਕਰਨਾ ਸ਼ੁਰੂ ਕਰੋ। ਭਾਵੇਂ ਸਾਰੀ ਦੁਨੀਆ ਇੱਕ ਪਾਸੇ ਹੋ ਜਾਓ, ਤੁਸੀਂ ਆਪਣੇ ਸਿਧਾਂਤ ਨਾਲ ਜੁੜੇ ਰਹੋ,
ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੇ ਜਥੇਬੰਦੀਆਂ ਨੂੰ ਵੰਡਦੇ, ਹਾਂਜੀ। ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਸਿੱਖਾਂ ਨੂੰ ਵੰਡ ਕੇ ਰੱਖਦੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਵਨ ਲਾਸਟ ਕੁਐਸਚਨ, ਜਿਸ ਤਰ੍ਹਾਂ ਅਸੀਂ ਜਾਣਦੇ ਕਿ ਜਥੇਦਾਰ ਆਨੰਦਗੜ੍ਹ ਜਿਨ੍ਹਾਂ ਨੇ ਕਿਸ ਤਰ੍ਹਾਂ ਬਾਹਰ ਕੱਢਿਆ ਹੈ ਐਂਡ ਉਹਨਾਂ ਤੇ ਇਲਜ਼ਾਮ ਲਗਾ ਕੇ, ਪਰ ਸਿਰਫ ਉਹ ਕਿਉਂਕਿ ਉਹ ਨਾਨਕਸ਼ਾਹੀ ਕੈਲੰਡਰ ਤੇ ਦ੍ਰਿੜਤਾ ਦੇ ਨਾਲ ਖੜੇ ਸੀ, ਸਿਰਫ ਉਹਨਾਂ ਦਾ ਇਹੀ ਕਸੂਰ ਸੀ। ਉਸ ਤੋਂ ਬਾਅਦ ਸਾਨੂੰ ਪਤਾ ਕਿ ਇਹ ਨਾਨਕਸ਼ਾਹੀ ਕੈਲੰਡਰ, ਮੂਲ ਨਾਨਕਸ਼ਾਹੀ ਕੈਲੰਡਰ 2003 ਹੈ, ਉਸ ਨੂੰ ਵੀ ਹੌਲੀ ਹੌਲੀ ਹਟਾ ਦੇਣਗੇ। ਡੂ ਯੂ ਥਿੰਕ ਇਹਨਾਂ ਦਾ ਅਗਲਾ ਸਟੈਪ ਜਿਹੜਾ ਹੋਏਗਾ ਸਿੱਖ ਰਹਿਤ ਮਰਿਆਦਾ ਨੂੰ ਚੇਂਜ ਕਰਨਾ ਹੋਏਗਾ? ਕਿਉਂਕਿ RSS ਨੇ ਇਹ ਤਾਂ ਖੁੱਲ੍ਹੇਆਮ ਦਾਅਵਾ ਕੀਤਾ ਕਿ 2022 ਦੇ ਵਿੱਚ ਉਹ ਭਾਰਤ ਨੂੰ ਇੱਕ ਹਿੰਦੂ ਨੇਸ਼ਨ ਬਣਾ ਦੇਣਗੇ। ਇਹ ਤੁਸੀਂ ਬਹੁਤ ਵਧੀਆ ਔਰ ਵੈਲਿਡ ਔਰ ਮੌਕੇ ਦਾ ਸਵਾਲ ਕੀਤਾ ਹੈ ਕਿ ਕੀ ਅਗਲਾ ਟਾਰਗੇਟ ਜਿਹੜਾ RSS ਦਾ ਕੀ ਹੋਊਗਾ। ਹਾਂਜੀ, ਬਿਲਕੁਲ ਇਹ ਗੱਲ ਸਿੱਖਾਂ ਨੂੰ ਨਹੀਂ ਭੁੱਲਣੀ ਚਾਹੀਦੀ ਕਿ ਜੇ ਅੱਜ ਅਸੀਂ ਕੈਲੰਡਰ ਦੀ ਗੱਲ ਨੂੰ ਜਾਂ ਜਥੇਦਾਰ ਆਨੰਦਗੜ੍ਹ ਸਾਹਿਬ ਦੀ ਗੱਲ ਨੂੰ ਇਸੇ ਤਰ੍ਹਾਂ ਜਰ ਗਏ, ਹਾਂਜੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਰਹਿਤ ਮਰਜ਼ਾਦਾ ਨੂੰ ਵੀ ਇਹ ਹੱਥ ਪਾਉਣਗੇ। ਬਿਲਕੁਲ। ਪਰ ਉਸ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੀ ਜਥੇਦਾਰ ਆਨੰਦਗੜ੍ਹ ਦੇ ਬਾਰੇ ਚ ਜੋ ਕੁਝ ਸ਼੍ਰੋਮਣੀ ਕਮੇਟੀ ਨੇ ਜਿਹੜੇ ਬਿਆਨ ਦਿੱਤੇ ਆ, ਜੋ ਕੁਝ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਜਾਂ ਉਹਨਾਂ ਦੀ ਐਗਜ਼ੈਕਟਿਵ ਨੇ ਜਾਂ ਬਾਦਲ ਨੇ ਜਿਹੜੇ ਬਿਆਨ ਦਿੱਤੇ ਆ, ਜਾਂ ਜਿਹੜੇ ਸਕੱਤਰ ਨੇ ਬਿਆਨ ਦਿੱਤੇ ਆ, ਮੈਂ ਇਹਨਾਂ ਨੂੰ ਅੱਜ ਇਹ ਗੱਲ ਇਸ ਮੀਡੀਆ ਰਾਹੀਂ ਕਹਿਣਾ ਚਾਹੁੰਦਾ ਕਿ ਇਹ ਬਿਲਕੁਲ ਪਗੜੀ ਧਾਰੀ ਬਾਹਮਣ ਨੇ। ਹਾਂਜੀ ਜੀ, ਇਹਨਾਂ ਦੇ ਕਿਉਂਕਿ ਵਿਪਰ ਦੀ ਜਿਹੜੀ ਹੈ, ਅਸੀਂ ਹਮੇਸ਼ਾ ਇਹ ਗੱਲ ਕਈ ਸਟੇਜਾਂ ਤੇ ਕਹਿੰਦੇ ਆ ਕਿ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਸਿੱਖ ਨੂੰ ਇਹ ਹੁਕਮ ਕੀਤਾ ਸੀ ਜਾਂ ਉਹਨੂੰ ਇਹ ਗੱਲ ਚੇਤਾਵਨੀ ਦੇ ਕੇ ਕਹੀ ਸੀ, ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਤੇ ਇਹ ਜਿਹੜੇ ਵਿਪਰ ਸਾਡੇ ਚ ਆ ਬੜੇ ਆ, ਇਹਨਾਂ ਨੂੰ ਵਾਚ ਕਰਨ ਦੀ ਲੋੜ ਆ। ਇਹ ਸ਼ਰੇਆਮ ਝੂਠ ਬੋਲ ਰਹੇ ਆ। ਜੇ ਕੋਈ ਸਿੱਖ ਅੱਜ ਮੈਨੂੰ ਇਹ ਗੱਲ ਕਵੇ ਤੇ ਉਹਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਜਥੇਦਾਰ ਆਨੰਦਗੜ੍ਹ ਨੂੰ ਕਿਉਂ ਆਪਣੇ ਅਹੁਦੇ ਤੋਂ ਵੱਖ ਕੀਤਾ ਗਿਆ, ਜਾਂ ਉਹਨੂੰ ਇਸ ਕਰਕੇ ਵੱਖ ਕੀਤਾ ਗਿਆ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਦਾ ਸਤਿਕਾਰ ਨਹੀਂ ਕੀਤਾ, ਉਹਨਾਂ ਨੇ ਪੰਜ ਸਿੰਘਾਂ ਨੂੰ ਕੁਝ ਕਹਿ ਦਿੱਤਾ ਹੈ, ਇਹ ਨਿਰਾ ਝੂਠ ਹੈ। ਇਹ ਚਿੱਟੇ ਦਿਨ ਝੂਠ ਬੋਲਿਆ ਜਾ ਰਿਹਾ ਹੈ। ਇਹ ਸਿਰਫ ਤੇ ਸਿਰਫ ਉਹਨਾਂ ਦਾ 5 ਤਰੀਕ ਨੂੰ 10ਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ। ਪਰ ਇਹ ਗੱਲ ਵੀ ਜਿਹੜੀ ਆ ਹਰ ਸਿੱਖ ਨੂੰ, ਜਿੱਥੇ ਵੀ ਕੋਈ ਅਕਾਲੀ ਆਉਂਦਾ ਹੈ, ਜਿੱਥੇ ਵੀ ਸੰਤ ਦਾ ਕੋਈ ਸਾਧ ਲਾਣੇ ਦਾ ਕੋਈ ਇਹਨਾਂ ਦਾ ਮੈਂਬਰ ਆਉਂਦਾ ਹੈ, ਇਹਨਾਂ ਨੂੰ ਖੜਾ ਕੇ ਇੱਕ ਗੱਲ ਜ਼ਰੂਰ ਪੁੱਛੋ ਕਿ 100 ਸਾਲ ਦੇ ਵਿੱਚ 37 ਸਾਲ ਲਗਾਤਾਰ 2 ਵਾਰੀ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਆਏ ਨੇ। 37 ਸਾਲ ਲਗਾਤਾਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਨਹੀਂ ਆਇਆ। ਕੀ ਤੁਸੀਂ ਆਪਣੇ ਪਰਿਵਾਰਾਂ ਦੇ, ਕੀ ਤੁਸੀਂ ਆਪਣੇ ਬੱਚਿਆਂ ਦੇ, ਆਪਣੇ ਬਜ਼ੁਰਗਾਂ ਦੇ ਦਿਨ ਇਸੇ ਤਰ੍ਹਾਂ ਮਨਾਉਂਦੇ ਆ? ਇਹ ਗੱਲ ਇੱਕ ਬਹੁਤ ਵੱਡਾ ਸਵਾਲ ਹੈ, ਇੱਕ ਸਿੱਖਾਂ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਸਮਾਰਟ ਕੌਮ, ਵੱਡੀ ਯੋਧਿਆਂ ਦੀ ਕੌਮ, ਕਹਾਉਣ ਵਾਲੀ ਕੌਮ, ਇੰਨੀ ਵੀ ਅਕਲ ਦੀ ਮਾਲਕ ਨਹੀਂ ਹੈ ਕਿ ਕਿਸੇ ਦਾ ਜਨਮ ਦਿਨ ਸਾਲ 'ਚ 2 ਵਾਰੀ ਹੋ ਹੀ ਨਹੀਂ ਸਕਦਾ। ਸੋ ਦੂਸਰੀ ਗੱਲ ਜਿਹੜੀ ਹੈ ਕਿ ਇਹ ਗੱਲ ਮਰਜ਼ਾਦਾ ਦੀ ਹੈ ਕਿ ਮਰਜ਼ਾਦਾ ਤੇ ਇਹਦਾ ਅਗਲਾ ਅਟੈਕ ਜਿਹੜਾ ਬਿਲਕੁਲ ਹੋਊਗਾ ਜੇ ਸਿੱਖਾਂ ਨੇ ਇਸ ਵਾਰ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਨਾ ਦਿੱਤਾ ਤੇ ਜਿਹੜੇ ਬਾਹਰਲੇ ਬੈਠੇ ਸਿੱਖ ਆ ਉਹ ਇੰਨਾ ਹੀ ਕਰ ਸਕਦੇ ਆ ਕਿ ਜਿੱਥੇ ਵੀ ਕੋਈ ਸਾਧ ਆਉਂਦਾ ਹੈ, ਜਿੱਥੇ ਵੀ ਕੋਈ ਸੰਤ ਸਮਾਜ ਦਾ ਮੈਂਬਰ ਆਉਂਦਾ, ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰ ਆਉਂਦਾ, ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਬਿਲਕੁਲ ਸਟੇਜਾਂ ਤੇ ਨਾ ਚੜਨ ਦਿਓ। ਇਹਨਾਂ ਨੂੰ ਘੇਰ ਕੇ ਅਸੀਂ ਅੱਜ ਤੱਕ ਇਹ ਰੱਖਿਆ ਕਿ ਭਾਈ ਜੇ ਕੋਈ ਗੁਰਦੁਆਰੇ ਆਉਂਦਾ, ਕੋਈ ਪਬਲਿਕ ਪਲੇਸ ਤੇ ਆਉਂਦਾ, ਉਹਨੂੰ ਘੇਰੋ। ਪਰ ਅੱਜ ਮੈਂ ਇਹ ਵੀ ਜ਼ਰੂਰ ਸੱਦਾ ਦੇਣਾ ਚਾਹੁੰਦਾ ਸਿੱਖਾਂ ਨੂੰ ਕਿ ਜੇ ਕਿਸੇ ਦੇ ਘਰ ਵੀ ਆਉਂਦੇ ਤਾਂ ਉਹਦੇ ਘਰ ਜਾ ਕੇ ਉਹਨਾਂ ਨੂੰ ਸਵਾਲ ਕਰੋ। ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਇੰਡੀਆ ਦਰਸ਼ਕਾਂ ਨਾਲ, ਸਪੈਸ਼ਲੀ ਬਾਹਰ ਦੇ ਦਰਸ਼ਕਾਂ ਨਾਲ ਵੀ। ਐਂਡ ਇਸੇ ਤਰ੍ਹਾਂ ਕਾਨਫਰੰਸ ਜਿਹੜੀ ਹੋਵੇਗੀ ਤੁਹਾਡੀ 25 ਜਨਵਰੀ ਨੂੰ, ਉਸ ਤੋਂ ਬਾਅਦ ਵੀ ਅਸੀਂ ਉਸ ਦੇ ਬਾਰੇ ਵੀ ਅਪਡੇਟ ਸਾਡੇ ਕੋਲ ਲਵਾਂਗੇ। ਪਰ ਹੁਣ ਸਾਡਾ ਵਕਤ ਇਜਾਜ਼ਤ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਵੀ ਹੋ ਗਿਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੀਤ ਕੌਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਸੋ ਮਚ। ਹੋਰ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਚ। ਹਾਂਜੀ ਜੀ, ਥੈਂਕ ਯੂ ਸੋ ਮਚ ਵੀਰ ਜੀ। ਤੇ ਵਿਊਅਰਸ ਇਸ ਦੇ ਨਾਲ ਇਜਾਜ਼ਤ ਲੈਣ ਦਾ ਟਾਈਮ ਤੁਹਾਡੇ ਕੋਲ ਵੀ ਹੋ ਰਿਹਾ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।